ਕਹੋਗੇ ਅਸੀਂ ਚੰਡੀਗੜ੍ਹ ਜਾਣਾ ਹੈ, ਠੀਕ ਹੈ, ਆਪਾਂ ਮਿਲਿਆ ਗਿਲਿਆ ਕਰਾਂਗੇ। ਬਹੁਤ ਮਿਹਰਬਾਨੀ। ਕਹਿੰਦਾ ਵੀ ਚੰਡੀਗੜ੍ਹ ਵਾਲੇ ਜਜ਼ਬਾਤ ਤੇਰੇ ਜਿਹੜੇ ਆ ਨਾ ਮੈਂ ਵੇਖਣ ਡਿਆ। ਤੇ ਜਿਹੜੀਆਂ ਤੁਹਾਡੀਆਂ ਵੀਡੀਓ ਨਾ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਜਿਹੜੀਆਂ ਤੁਸੀਂ ਬਣਾਉਂਦੇ ਹੋ, ਇੱਕ ਦੂਜੇ ਨਾਲ ਮਿਲਾਉਂਦੇ ਹੋ, ਉਹਨਾਂ ਨੇ ਸਾਨੂੰ ਬੜਾ ਨੇੜੇ ਕੀਤਾ ਇੱਕ ਦੂਜੇ ਨੂੰ। ਤੇ ਇੱਕ ਫੈਮਿਲੀ ਲਾਹੌਰ ਦੀ, ਉਹਨਾਂ ਦੇ ਬੱਚੇ 5-6 ਉਹਨਾਂ ਦੇ ਬੱਚੇ ਸੀ, 2 ਫੈਮਲੀਆਂ ਸੀਗੀਆਂ, ਉਹ ਉਹਨਾਂ ਦੇ ਨਾਲ ਗੱਲ ਲੱਗੇ ਤੇ ਉਹ ਵੀ ਰੋ ਪਏ, ਮੈਂ ਵੀ ਰੋ ਪਿਆ, ਹੈ ਨਾ। ਤੇ ਮਤਲਬ ਇੱਦਾਂ ਇੰਨਾ ਪਿਆਰ ਕਰ ਰਿਹਾ ਜੀ ਜਿੰਨਾ ਸਾਡੇ ਘਰ ਦੇ ਵੀ ਨਹੀਂ ਸ਼ਾਇਦ ਸਾਨੂੰ ਕਰਦੇ ਹੋਣਗੇ, ਜਿੰਨਾ ਇੱਥੋਂ ਪਿਆਰ। ਠੀਕ ਹੈ, ਤੁਹਾਡੇ ਅੱਗੇ ਆਉਣ ਦੇ ਨਾਲ ਬਹੁਤ ਲੋਕ ਨੇੜੇ ਹੋਏ ਸੀ, ਜਿਹੜੀਆਂ ਸਾਡੇ ਮਨ ਦੇ ਵਿੱਚ ਗਲਤ ਫਹਿਮੀਆਂ ਸੀਗੀਆਂ ਸਾਡੇ ਭਰਾਵਾਂ ਵਾਸਤੇ, ਉਹ ਨਿਕਲ ਗਈਆਂ, ਦੂਰ ਹੋ ਗਈਆਂ। अस्सलाम वालेकुम, सत श्री अकाल। मैं नासिर ढिल्लों, तुसीं वेख रहे हो साडा चैनल पंजाबी लहर। पंजाबी लहर दी राही असीं ਵੱਖ-ਵੱਖ कहानियां स्टोरियां ਜਿਹੜੀਆਂ ਤੁਹਾਡੇ रूबरू ਰੱਖਦੇ ਰਹੀਦਾ। ਕੁਛ ਉਹਨਾਂ ਲੋਕਾਂ ਦੀਆਂ ਵੀ ਗੱਲਬਾਤ ਜਿਹੜੀ ਉਹ ਤੁਹਾਡੇ रूबरू ਕਰਾਈ ਦੀ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਆਉਂਦੇ ਨੇ, ਪਾਕਿਸਤਾਨ ਆ ਕੇ ਵਿਜ਼ਿਟ ਕਰਦੇ ਨੇ। ਖਾਸ ਤੌਰ ਤੇ ਜਿਹੜੇ ਸਰਦਾਰ ਸਾਹਿਬਾਨ ਨੇ ਜਿਹੜੇ ਇੰਡੀਆ ਤੋਂ ਆਉਂਦੇ ਨੇ ਪਾਕਿਸਤਾਨ ਵਾਲੀ ਸਾਈਡ ਤੇ, ਉਹਨਾਂ ਨਾਲ ਵੀ ਸ਼ੇਅਰ ਕਰੀਦੇ ਨੇ ਆਪਣੇ ਖਿਆਲਾਤ, ਉਹਨਾਂ ਦੇ ਖਿਆਲਾਤ ਨੂੰ ਐਕਸਚੇਂਜ ਕਰੀਦਾ ਵੀ ਉੱਧਰ ਤੇ ਇੱਧਰ ਦਾ ਮੁਆਜ਼ਨਾ ਕਰੀਦਾ ਕਿੰਨਾ ਕੁ ਫਰਕ ਹੈ। ਸੋ ਅੱਜ ਸਾਡੇ ਨਾਲ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਕਰਤਾਰਪੁਰ ਸਾਡੇ ਦੋਸਤ ਆਏ ਨੇ, ਉਹਨਾਂ ਨਾਲ ਗੱਲਬਾਤ ਜਿਹੜੀ ਕਰਦੇ ਆ। ਕੀ ਨਾਂ ਕੀ ਤੁਹਾਡਾ? ਮੇਰਾ ਜੀ ਮਨਦੀਪ ਜੀ। ਤੇ ਪਛਾਣਿਆ ਕਿਵੇਂ? ਮੈਂ ਤੇ ਮਾਸਕ ਲਾਇਆ। ਭਾਜੀ ਪਛਾਣ ਲਿਆ ਜੀ, ਤੁਹਾਨੂੰ ਦੇਖਦੇ ਆ, ਬੜੀ ਦੇਰ ਤੋਂ ਫੋਲੋ ਕਰਦੇ ਆ। ਤੇ ਜਿਹੜੀਆਂ ਤੁਹਾਡੀਆਂ ਵੀਡੀਓ ਨਾ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਜਿਹੜੀਆਂ ਤੁਸੀਂ ਬਣਾਉਂਦੇ ਹੋ, ਇੱਕ ਦੂਜੇ ਨਾਲ ਮਿਲਾਉਂਦੇ ਹੋ, ਉਹਨਾਂ ਨੇ ਸਾਨੂੰ ਬੜਾ ਨੇੜੇ ਕੀਤਾ ਇੱਕ ਦੂਜੇ ਦੇ। ਕਿਉਂਕਿ ਸਾਡੇ ਮਨ ਦੇ ਵਿੱਚ ਬੜੀਆਂ ਗਲਤ ਫਹਿਮੀਆਂ ਸੀ ਜਾਂ ਸਾਨੂੰ ਸਾਡੇ ਮਨ 'ਚ ਪਾਈਆਂ ਗਈਆਂ, ਸਾਡੇ ਜੋ ਵੀ ਤੁਹਾਨੂੰ ਪਤਾ ਹੀ ਹੈ ਨਾ, ਤੇ ਬੜੀਆਂ ਗਲਤ ਫਹਿਮੀਆਂ। ਜਦੋਂ ਅਸੀਂ ਇਹ ਵੀਡੀਓ ਦੇਖਣ ਲੱਗੇ ਜੀ, ਲੋਕ ਆਪਸ 'ਚ ਮਿਲਣ ਲੱਗੇ, ਜਿਵੇਂ ਤੁਸੀਂ ਹੁਣ ਪਿੱਛੇ 70 ਸਾਲ ਬਾਅਦ 2 ਭਰਾ ਮਿਲੇ ਆ, ਹੈ ਨਾ ਜੀ, 74 ਸਾਲ ਬਾਅਦ ਲਗਭਗ ਮਿਲੇ ਆ। ਫਿਰ ਤੁਸੀਂ ਕੈਨੇਡਾ ਤੋਂ ਇੱਕ ਬਜ਼ੁਰਗਾਂ ਦੀ ਗੱਲਬਾਤ ਕਰਾਈ ਵੀਡੀਓ ਕਾਲ ਦੇ ਉੱਪਰ, ਫਿਰ ਪਛਾਣਦੇ ਆ ਇੱਕ ਦੂਜੇ ਨੂੰ ਵੀ ਮੈਂ ਰਾਜੂ ਦਾ ਮੁੰਡਾ ਹੈ ਨਾ। ਤੇ ਉਹ ਬਸ ਉਸ ਤੋਂ ਫਿਰ ਅਸੀਂ ਸਾਰੀਆਂ ਵੇਖਣਾ ਵੀਡੀਓ। ਹਾਂ, ਮੈਂ ਸਾਰੀਆਂ ਵੇਖਦਾ ਭਾਜੀ, ਬਿਲਕੁਲ। ਫਿਰ ਉਹ ਨਾ ਤਾਂਗ ਵੱਧਦੀ ਰਹੀ ਦਿਨ ਪਹਿਲਾਂ ਸਾਨੂੰ ਡਰਾਇਆ ਜਾਂਦਾ ਸੀਗਾ, ਮਤਲਬ ਵੀ ਤੁਸੀਂ ਯਾਰ ਪਾਸਪੋਰਟ ਤੇ ਵੀਜ਼ਾ ਨਾ ਲਵਾਓ ਪਾਕਿਸਤਾਨ ਦਾ, ਤੇ ਤੁਸੀਂ ਕੈਨੇਡਾ ਅਮਰੀਕਾ ਕਿਤੇ ਜਾਓਗੇ ਤਾਂ ਤੁਹਾਨੂੰ ਦਿੱਕਤ ਆਊਗੀ। ਤੇ ਪਰ ਫਿਰ ਸਾਨੂੰ ਸਾਡੀ ਕਿਸੇ ਨਾਲ ਗੱਲ ਹੋਈ, ਉਹਨਾਂ ਨੇ ਦਿਖਾਇਆ ਜੀ ਮੈਂ 2007 ਦੇ ਵਿੱਚ ਪਾਕਿਸਤਾਨ ਗਿਆ ਸੀਗਾ, ਔਰ 2009 ਦੇ ਵਿੱਚ ਮੈਂ ਅਮਰੀਕਾ ਗਿਆ, 2010 'ਚ ਮੈਂ ਕੈਨੇਡਾ ਗਿਆ, 2013 'ਚ ਮੈਂ ਗਿਆ ਜੀ ਸਵਿਟਜ਼ਰਲੈਂਡ, ਠੀਕ ਹੈ। ਔਰ ਮੈਨੂੰ ਕਹਿੰਦੇ ਕੋਈ ਪ੍ਰੋਬਲਮ ਨਹੀਂ ਆਈ ਤੇ ਤੁਸੀਂ ਜਾਓ। ਇਹ ਤਾਂ ਖਾਮ ਖਿਆਲੀ ਇਦਾਂ ਦੀ ਗਲਤ ਨਹੀਂ ਹੋਵੇ। ਸਾਡੇ ਕੋਲ ਪਾਸਪੋਰਟ ਆ, ਅਸੀਂ ਕਾਫੀ ਸਾਰੇ ਮੁਲਕਾਂ 'ਚ ਘੁੰਮਦੇ ਰਹੀਦਾ, ਸਾਨੂੰ ਤੇ ਮਿਲੇ ਹੀ ਨਾ ਵੀਜ਼ਾ। ਭਾਜੀ ਸਾਨੂੰ ਇਹ ਸਾਡੇ ਦਿਮਾਗ 'ਚ ਪਿਛਲੀ ਗੱਲਾਂ ਪਾਈਆਂ ਗਈਆਂ ਸੀਗੀਆਂ, ਠੀਕ ਹੈ। ਫਿਰ ਜਦੋਂ ਤੁਹਾਨੂੰ ਦੇਖਣ ਲੱਗੇ ਨਾ ਹੌਲੀ ਤੇ ਫਿਰ ਸਾਨੂੰ ਬਣਦਾ ਗਿਆ ਵੀ ਹਾਂ ਨਹੀਂ ਯਾਰ ਇੱਕੋ ਜਿਹੀਆਂ ਸੀ ਸਾਡੀਆਂ ਗੋਤਾਂ, ਸਾਡੀਆਂ ਜਾਤਾਂ ਪਾਤਾਂ, ਖਾਣਾ ਪੀਣਾ, ਪਹਿਰਾਵਾ, ਬੋਲੀ, ਸਭ ਕੁਝ ਮਿਲਦਾ ਹੈ ਨਾ। ਤੇ ਅਸੀਂ ਤਾਂ ਮਿਲਦੇ ਨਹੀਂ ਹੋਰ ਕਿਸੇ ਨਾਲ, ਨਾ ਅਸੀਂ ਯੂਪੀ ਵਾਲਿਆਂ ਨਾਲ ਮਿਲਦੇ ਹਾਂ, ਨਾ ਅਸੀਂ ਬਿਹਾਰ ਵਾਲਿਆਂ ਨਾਲ ਮਿਲਦੇ ਹਾਂ, ਨਾ ਅਸੀਂ ਮਹਾਰਾਸ਼ਟਰ ਵਾਲਿਆਂ ਨਾਲ, ਬੰਬੇ ਵਾਲਿਆਂ ਕਿਸੇ ਨਾਲ ਨਹੀਂ ਮਿਲਦੇ। ਅਸੀਂ ਮਿਲਦੇ ਹਾਂ ਪਾਕਿਸਤਾਨੀ ਭਰਾਵਾਂ ਨਾਲ, ਪੰਜਾਬ ਨਾਲ, ਹਾਂ, ਇੱਕੋ ਜਿਹੇ ਲੱਗਦੇ ਆ। ਕੋਈ ਸਾਡੇ 'ਚ ਕੋਈ ਫਰਕ ਨਹੀਂ ਗਾ, ਠੀਕ ਹੈ, ਸਾਡਾ ਸਾਰਾ ਕੁਛ ਇੱਕ ਹੈ। ਅੱਛਾ, ਮੈਨੂੰ ਇਹ ਦੱਸੋ ਪਾਕਿਸਤਾਨ ਆਇਆ ਨੂੰ ਕਿੰਨੀ ਦੇਰ ਹੋਈ ਹੁਣ ਇੱਥੇ ਆਇਆ? ਭਾਜੀ ਉਹੀ ਆਏ ਆ, ਕੋਈ 1.5 ਘੰਟਾ ਹੋ ਗਿਆ ਹੋਣਾ ਜੀ। ਅੱਛਾ, ਹੁਣ ਇੱਥੋਂ ਦਾ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਨਾ, ਐਕਸਪੀਰੀਅੰਸ ਕੀ ਕੀਤਾ ਤੁਸੀਂ ਇੱਥੇ ਆ? ਭਾਜੀ ਐਕਸਪੀਰੀਅੰਸ ਪਹਿਲਾਂ ਤਾਂ ਰੋਏ ਜੀ ਇੱਥੇ ਆ ਕੇ, ਜਦੋਂ ਇਮੀਗ੍ਰੇਸ਼ਨ ਤੇ ਆਏ ਜੀ, ਤੇ ਉਹ ਬਾਈ ਨੇ ਪੁੱਛਿਆ, ਕਹਿੰਦੇ ਜੀ ਕੀ ਕੰਮ ਕਰਦੇ ਹੋ? ਮੈਂ ਕਿਹਾ ਜੀ ਪੀਜ਼ਾ ਸਟੋਰ ਆਪਣੇ। ਤੇ ਕਹਿੰਦੇ ਪੀਜ਼ਾ ਲੈ ਕੇ ਆਓ। ਮੈਂ ਕਿਹਾ ਭਾਜੀ ਪੀਜ਼ਾ ਠੰਡਾ ਹੋ ਜਾਂਦਾ, ਪਰ ਮੈਂ ਤੁਹਾਡੇ ਵਾਸਤੇ ਮੋਤੀਚੂਰ ਦੇ ਲੱਡੂ ਲੈ ਕੇ ਆਇਆ। ਤੇ ਚਲੋ ਜੀ ਉੱਥੇ ਉਹਨਾਂ ਦੇ ਨਾਲ ਮੂੰਹ ਮਿੱਠਾ ਕਰਾਇਆ ਉਹਨਾਂ ਦਾ। ਉਦੋਂ ਫਿਰ ਅੰਦਰ ਆਏ ਜੀ, ਹੈ ਨਾ। ਤੇ ਇੱਕ ਫੈਮਿਲੀ ਲਾਹੌਰ ਦੀ, ਉਹਨਾਂ ਦੇ ਬੱਚੇ 5-6 ਉਹਨਾਂ ਦੇ ਬੱਚੇ ਸੀ, 2 ਫੈਮਲੀਆਂ ਸੀਗੀਆਂ, ਉਹ ਉਹਨਾਂ ਦੇ ਨਾਲ ਗੱਲ ਲੱਗੇ ਤੇ ਉਹ ਵੀ ਰੋ ਪਏ, ਮੈਂ ਵੀ ਰੋ ਪਿਆ, ਹੈ ਨਾ। ਤੇ ਮਤਲਬ ਇੱਦਾਂ ਇੰਨਾ ਪਿਆਰ ਕਰ ਰਿਹਾ ਜੀ, ਮਤਲਬ ਇਹ ਸੋਚ ਨਹੀਂ ਸਕਦੇ, ਇਹ ਅਸੀਂ ਸੋਚ ਨਹੀਂ ਸਕਦੇ ਵੀ ਜਿੰਨਾ ਸਾਡੇ ਘਰ ਦੇ ਵੀ ਨਹੀਂ ਸ਼ਾਇਦ ਸਾਨੂੰ ਕਰਦੇ ਹੋਣਗੇ, ਜਿੰਨਾ ਇੱਥੋਂ ਪਿਆਰ ਮਿਲ ਰਿਹਾ, ਇੰਨਾ ਪਿਆਰ ਕਰ ਰਿਹਾ। ਗੱਲ ਵੀ ਗਿਣਤੀ ਕਿਉਂ ਘੱਟ ਆ? ਜਿਹੜੇ ਵੈਸੇ ਤਾਂ ਲਿਮਿਟ 5000 ਦੀ ਆ, ਯਾਤਰੀ ਆ ਸਕਦੇ ਇੱਥੇ, ਗਿਣਤੀ ਘੱਟ ਹੋਣ ਦੀ ਵਜ੍ਹਾ ਕੀ? ਭਾਜੀ ਗਿਣਤੀ ਘੱਟ ਹੋਣ ਦੀ ਇਹੀ ਵਜ੍ਹਾ ਹੈ ਕਿਉਂਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਦੱਸਿਆ ਜਾਂਦਾ ਹੈ ਵੀ ਤੁਸੀਂ ਇੱਧਰ ਆਓਗੇ ਜੀ ਕਰਤਾਰਪੁਰ ਸਾਹਿਬ, ਤੁਹਾਡੇ ਵੀਜ਼ਾ ਲੱਗੂਗਾ ਪਾਸਪੋਰਟ 'ਤੇ। ਜਦੋਂ ਉਹ ਵੀਜ਼ਾ ਕਹਿ ਦਿੰਦੇ ਆ, ਲੋਕ ਡਰ ਜਾਂਦੇ ਆ, ਕਿਉਂਕਿ ਸਾਡੇ ਜਿਹੜੇ ਮੋਸਟਲੀ ਲੋਕ ਹੈ ਉਹਨਾਂ ਨੇ ਇਹ ਵੀ ਅਸੀਂ ਬੱਚਿਆਂ ਨੂੰ ਬਾਹਰ ਭੇਜਣਾ ਜੀ IELTS ਕਰਾ ਕੇ, ਤੇ ਅਸੀਂ ਵੀ ਬਾਹਰ ਜਾਣਾ, ਉਹ ਇਸ ਕਰਕੇ ਡਰ ਜਾਂਦੇ ਆ ਜੀ। ਉਹਨਾਂ ਨੂੰ ਇਹ ਦੱਸਿਆ ਨਹੀਂ ਜਾਂਦਾ ਵੀ ਵੀਜ਼ਾ ਜਿਹੜਾ ਹੈ ਤੁਹਾਡੇ ਉਹਦੇ ਉੱਪਰ ਨਹੀਂ ਲੱਗੂਗਾ। ਇੱਕ ETC ਫਾਰਮ ਹੈ ਕੋਈ
ਹਨਾ, ਉਹਦੇ ਉੱਪਰ ਸਟੈਂਪ ਲੱਗਦੀ ਹੈ। ਉਹ ਦੱਸਿਆ ਨਹੀਂ ਜਾਂਦਾ, ਇਸ ਕਰਕੇ ਲੋਕ ਘੱਟ ਗਿਣਤੀ 'ਚ ਆਉਂਦੇ ਆ ਜੀ। ਕਿਵੇਂ ਇਹਨੂੰ ਕਿਸ ਤਰ੍ਹਾਂ ਸੁਖਾਲਾ ਕਿਸ ਤਰ੍ਹਾਂ ਹੋ ਸਕਦਾ, ਮਤਲਬ ਕਿ ਈਜ਼ੀ ਕਿਸ ਤਰ੍ਹਾਂ ਹੋ ਸਕਦਾ ਯਾਰ ਭਾਜੀ ਜੀ ਹੁਣ ਜਿਵੇਂ ਮੇਰੇ ਮਤਲਬ ਵੀ ਲੋਕਾਂ ਦੇ ਮਨਾਂ 'ਚ ਕਿਸ ਤਰ੍ਹਾਂ ਵਹਿਮ ਨਿਕਲ ਸਕਦਾ? ਭਾਜੀ ਹੁਣ ਜਿਵੇਂ ਮੈਂ ਲੈ ਕੇ ਆਏ ਜੱਥਾ, ਇਹ ਮੇਰੇ ਬ੍ਰਦਰ ਇਨ ਲਾਅ ਹੈ ਜੀ, ਜਿਹੜੇ ਜੱਥਾ ਲੈ ਕੇ ਆਏ ਜਗਦੀਪ ਸਿੰਘ ਸੋਢੀ, ਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਜੀ, ਇਕੱਠਾ ਕੀਤਾ ਵੀ ਉੱਥੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਨਾ, ਵੀ ਕੋਈ ਉੱਥੇ ਤੁਹਾਡਾ ਵੀਜ਼ਾ ਨਹੀਂ ਲੱਗਣਾ, ਪਾਸਪੋਰਟ ਤੇ ਕੁਝ ਨਹੀਂ ਲੱਗਣਾ, ਔਰ ਐਦਾਂ ਦੀ ਕੋਈ ਡਰ ਡੁੱਕਰ ਵਾਲੀ ਗੱਲ ਨਹੀਂ ਹੈ। ਠੀਕ ਹੈ, ਤੁਸੀਂ ਜਾਓ, ਲੋਕ ਸਾਨੂੰ ਪਿਆਰ ਕਰਦੇ ਆ ਔਰ ਬਹੁਤ ਪਿਆਰ ਕਰਦੇ ਆ। ਬਾਕੀ ਭਾਜੀ ਸੁਖਾਲੇ ਦੀ ਇਹ ਗੱਲ ਹੈ, ਜਿਵੇਂ ਤੁਸੀਂ ਪਹਿਲ ਕੀਤੀ ਕਾਫੀ ਸਾਲ ਪਹਿਲਾਂ ਹਨਾ, ਤੁਸੀਂ ਅੱਗੇ ਆਏ, ਠੀਕ ਹੈ, ਤੁਹਾਡੇ ਅੱਗੇ ਆਉਣ ਦੇ ਨਾਲ ਬਹੁਤ ਲੋਕ ਨੇੜੇ ਹੋਏ ਸੀ, ਜਿਹੜੀਆਂ ਸਾਡੇ ਮਨ ਦੇ ਵਿੱਚ ਗਲਤ ਫਹਿਮੀਆਂ ਸੀਗੀਆਂ ਸਾਡੇ ਭਰਾਵਾਂ ਵਾਸਤੇ, ਉਹ ਨਿਕਲ ਗਈਆਂ, ਦੂਰ ਹੋ ਗਈਆਂ। ਜਿਵੇਂ ਤੁਸੀਂ ਪਹਿਲ ਕੀਤੀ ਹੈ ਉਵੇਂ ਹੀ ਸਾਡੇ ਲੋਕਾਂ ਨੂੰ ਵੀ ਪਹਿਲ ਕਰਨੀ ਪਊਗੀ, ਜੋ ਸਾਡੇ ਲੋਕ ਨਹੀਂ ਕਰ ਰਹੇ। ਜਿਵੇਂ ਤੁਸੀਂ ਪਹਿਲ ਕੀਤੀ ਹੈ ਨਾ, ਉਵੇਂ ਸਾਡੇ ਲੋਕਾਂ ਨੇ ਪਹਿਲ ਨਹੀਂ ਕੀਤੀ, ਔਰ ਸਾਨੂੰ ਇਹ ਚਾਹੀਦਾ ਵੀ ਅਸੀਂ ਪਹਿਲ ਕਰੀਏ, ਠੀਕ ਹੈ, ਤੇ ਫੇਰ ਹੀ ਨੇੜੇ ਆਵਾਂਗੇ। ਨਹੀਂ, ਇਹ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਬਹੁਤ ਵੱਡਾ ਪਲੇਟਫਾਰਮ ਹੈ, ਇਹਦੇ 'ਚ ਜੇ ਅਸੀਂ ਗੱਲ ਪਹੁੰਚਾਉਣਾ ਚਾਹੀਏ ਨਾ ਤਾਂ ਅਸੀਂ ਬਹੁਤ ਅੱਛੇ ਤਰੀਕੇ ਨਾਲ ਪਹੁੰਚਾ ਸਕਦੇ ਹਾਂ। ਬਿਲਕੁਲ ਵੀ ਮੀਨਸ ਕਿ ਅਸੀਂ ਹੁਣ ਗੱਲ ਕਰਨ ਦੇ ਤੂੰ ਮੈਂ ਗੱਲ ਕਰਦੇ ਹਾਂ ਵੀ ਇੱਥੇ ਤੁਸੀਂ ਜਾਓ, ਤੁਹਾਡਾ ਐਕਸਪੀਰੀਅੰਸ ਜਿਹੜਾ ਅਸੀਂ ਜਿਵੇਂ ਸ਼ੇਅਰ ਕਰਦੇ ਹਾਂ, ਹੋਰ ਜਿਹੜੇ ਲੋਕ ਆਉਂਦੇ ਨੇ ਉਹ ਆ ਕੇ ਇੱਥੇ ਵਲੌਗ ਬਣਾਉਣ, ਵਧੀਆ ਤਰੀਕੇ ਨਾਲ ਐਜੂਕੇਟ ਕਰਨ, ਚੈਨਲਸ ਤੇ ਦੱਸਿਆ ਜਾਵੇ, ਕੋਈ ਐਸੀ ਗੱਲ ਨਹੀਂ ਹੈ, ਸਾਰੇ ਲੋਕ ਆਉਣ। ਮੇਰਾ ਖਿਆਲ ਹੈ ਉਹ ਗਿਣਤੀ 5 ਤੋਂ 10 ਵੀ ਆਪਾਂ ਕਰ ਸਕਦੇ ਹਾਂ। ਭਾਜੀ ਹੋ ਸਕਦਾ, ਬਿਲਕੁਲ ਹੋ ਸਕਦਾ। ਅਸੀਂ ਉਹੀ ਪਹਿਲ ਦੀ ਗੱਲ ਹੈ ਨਾ ਜੀ, ਹੁਣ ਅਸੀਂ ਇੱਥੇ ਆਏ ਹਾਂ, ਸਾਡੇ ਕੋਲ ਟਾਈਮ ਥੋੜ੍ਹਾ ਹੈ, ਅਸੀਂ ਜਿੰਨੀ ਕੋਸ਼ਿਸ਼ ਹੋਈ ਸੀ ਲੋਕਾਂ ਦੇ ਨਾਲ ਇੱਥੇ ਵੀਡੀਓ ਬਣਾਈਆਂ, ਲੋਕਾਂ ਨਾਲ ਗੱਲਬਾਤ ਵੀ ਕੀਤੀ, ਲੋਕਾਂ ਨਾਲ ਫੋਟੋ ਖਿੱਚੀਆਂ, ਠੀਕ ਹੈ, ਲੋਕਾਂ ਦੇ ਰਿਵਿਊ ਵੀ ਜਾਣੇ, ਉਹਨਾਂ ਨੇ ਵੀ ਸਾਨੂੰ ਪੁੱਛਿਆ ਵੀ ਤੁਹਾਨੂੰ ਕਿੱਦਾਂ ਲੱਗ ਰਿਹਾ, ਅਸੀਂ ਉਹਨਾਂ ਨੂੰ ਪੁੱਛਿਆ ਤੁਹਾਨੂੰ ਕਿੱਦਾਂ ਲੱਗ, ਬਹੁਤ ਹੀ ਖੁਸ਼ ਸੀਗੇ ਉਹ। ਲਾਹੌਰ ਦੇ ਇੱਕ ਭਾਜੀ ਹੈਗੇ, ਉਹਨਾਂ ਦਾ ਵੀਜ਼ੇ ਦਾ ਕੰਮ ਹੈ, ਉਹ ਬਾਹਰ ਭੇਜਦੇ ਆ। ਉਹਨਾਂ ਦੇ ਇੱਕ ਬ੍ਰਦਰ ਇਨ ਲਾਅ ਸੀਗੇ, ਉਹ ਦੁਬਈ ਹੈ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ, ਬੜਾ ਮਤਲਬ ਹਾਲਾਂਕਿ ਤੱਕ ਕਿ ਅਸੀਂ ਦੋਨੇ ਰੋਏ ਹੈ ਹੈ। ਤੇ ਉਸ ਤਰ੍ਹਾਂ ਹੀ ਹੈ ਵੀ ਜੇ ਸਾਨੂੰ ਥੋੜ੍ਹਾ ਵੱਧ ਟਾਈਮ ਮਿਲੂਗਾ, ਅਸੀਂ ਕੋਈ ਟਾਈਮ ਵੱਧ ਸਪੈਂਡ ਕਰਾਂਗੇ, ਕੋਈ 2 ਦਿਨ 4 ਦਿਨ 5 ਦਿਨ, ਤੇ ਅਸੀਂ ਵਿਚਰਾਂਗੇ ਲੋਕਾਂ ਦੇ ਵਿੱਚ, ਠੀਕ ਹੈ, ਲੋਕਾਂ ਨੂੰ ਪਤਾ ਲੱਗੂਗਾ। ਅਸੀਂ ਸੋਸ਼ਲ ਮੀਡੀਆ ਤੇ ਜਾਵਾਂਗੇ, ਉਹਨੂੰ ਲਾਈਵ ਕਰਾਂਗੇ, ਲੋਕਾਂ ਨੂੰ ਦੱਸਾਂਗੇ ਜਾ ਕੇ ਵੀ ਕਿਸ ਤਰ੍ਹਾਂ ਦੇ ਲੋਕ ਹੈ ਬਾਈ, ਕੀ ਉਹਨਾਂ ਦਾ ਨੇਚਰ ਹੈ, ਕੀ ਖਾਣਾ ਪੀਣਾ ਹੈ, ਉਹ ਕਿੱਦਾਂ ਸਾਡੇ ਨਾਲ ਵਰਤਦੇ ਆ, ਕਿੱਦਾਂ ਸਾਡੀ ਇੱਜ਼ਤ ਕਰਦੇ ਆ, ਹੈ ਨਾ, ਤੇ ਫੇਰ ਹੀ ਅੱਗੇ ਵਧੂਗਾ। ਜਿਵੇਂ ਤੁਸੀਂ ਪਹਿਲ ਕੀਤੀ ਹੈ ਉਵੇਂ ਅਸੀਂ ਵੀ ਸ਼ੁਰੂਆਤ ਕਰਾਂਗੇ। ਉਮੀਦ ਕੀਤੀ ਜਾ ਸਕਦੀ ਹੈ ਬਿਲਕੁਲ ਆਉਣ ਵਾਲੇ ਦਿਨਾਂ 'ਚ ਹੋਰ ਇਕੱਠ ਵੱਡਾ, ਬਿਲਕੁਲ ਇਹ ਬਹੁਤ ਇਕੱਠ ਵੱਡਾ ਹੋਊਗਾ। ਲੋਕ ਪ੍ਰੈਫਰ ਕਰਿਆ ਕਰਨਗੇ ਕੈਨੇਡਾ ਅਮਰੀਕਾ ਦੇ ਨਾਲੋਂ ਵੀ ਅਸੀਂ ਪਾਕਿਸਤਾਨ ਜਾਣਾ ਹੈ ਜਾਂ ਅਸੀਂ ਹਿੰਦੁਸਤਾਨ ਜਾਣਾ ਹੈ, ਅਸੀਂ ਲਾਹੌਰ ਜਾਣਾ ਹੈ, ਤੁਸੀਂ ਕਹੋਗੇ ਅਸੀਂ ਚੰਡੀਗੜ੍ਹ ਜਾਣਾ ਹੈ, ਠੀਕ ਹੈ, ਆਪਾਂ ਮਿਲਿਆ ਗਿਲਿਆ ਕਰਾਂਗੇ। ਬਹੁਤ ਮਿਹਰਬਾਨੀ ਮੈਂ ਕਹਿੰਦਾ ਵੀ ਚੰਡੀਗੜ੍ਹ ਵਾਲੇ ਜਜ਼ਬਾਤ ਤੇਰੇ ਜਿਹੜੇ ਆ ਨਾ ਮੈਂ ਵੇਖਣ ਡਿਆ ਵੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਰੱਬ ਸੋਹਣਾ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੇ, ਆਉਂਦੇ ਜਾਂਦੇ ਰਹੀਏ, ਮਿਲਦੇ ਰਹੀਏ।